ਸਲਾਮੁਅਲੈਕਮ ਜੀ। ਕੀ ਹਾਲ ਹੈ ਤੁਹਾਡਾ ਸਾਰਿਆਂ ਦਾ? ਠੀਕ ਹੋ ਤੁਸੀਂ? ਅੱਜ ਮੈਂ ਤੁਹਾਨੂੰ ਤਿੰਨ ਗੱਲਾਂ ਸੁਣਾਵਾਂਗਾ ਜੀ। ਉਹਦੇ ਵਿੱਚ ਇੱਕ ਕੁੱਕੜ ਚੋਰੀ ਹੋਇਆ, ਚੋਰੀ ਦਾ ਕੁੱਕੜ, ਤੇ ਮਰਾਸੀਆਂ ਦਾ ਮੁੰਡੇ ਦੀ ਮੈਨੂੰ ਦੁਬਈ ਤੋਂ ਕਾਲ ਆਈ। ਤੁਹਾਨੂੰ ਪਤਾ ਹੈ ਜਿਹੜੇ ਮਰਾਸੀ ਨੇ ਇਹਨਾਂ ਨੂੰ ਮੀਰ ਆਲਮ ਵੀ ਆਉਂਦੇ ਨੇ, ਮੀਰਜ਼ਾਦੇ ਵੀ ਆਉਂਦੇ ਨੇ। ਬੜੀ ਨਫੀਸ ਤੇ ਸੁਲਝੀ ਕੌਮ ਹੈ। ਹੁਣ ਇੱਕ ਮੀਰ ਆਲਮਾਂ ਦਾ ਮੁੰਡਾ ਟੁਰ ਗਿਆ ਦੁਬਈ। ਉਹਨੇ ਮੈਨੂੰ ਉੱਥੋਂ ਟੈਲੀਫੋਨ ਕੀਤਾ, ਮੈਨੂੰ ਫੋਨ ਕਰਕੇ ਕਹਿੰਦਾ, ਚਾਚੂ ਜੀ ਤੁਹਾਡੀ ਵਾਵਾ ਸਲਾਮ ਦੁਆ ਆਏ। ਵੈਸੇ ਹੈ ਤੇ ਕੋਈ ਨਹੀਂ, ਬਸ ਅੱਲਾ ਨੇ ਪਰਦਾ ਰੱਖੇ ਆ। ਤੁਹਾਡੀ ਵਾਵਾ ਸਲਾਮ ਦੁਆ ਆਏ ਤੇ ਦੁਬਈ ਕਿਸੇ ਨੂੰ ਆਖੋ ਮੈਨੂੰ ਕੰਮ ਤੇ ਹੀ ਲਵਾ ਦੇਵੇ। ਮੈਂ ਨਾ ਇੱਕ ਬੰਦੇ ਨੂੰ ਕਿਹਾ, ਮੈਂ ਕਿਹਾ ਯਾਰ ਇਸ ਤਰ੍ਹਾਂ ਮੁੰਡਾ ਗਿਆ ਦੁਬਈ, ਉਹਨੂੰ ਕੰਮ ਤੇ ਹੀ ਲਵਾ ਦੇ। ਕਹਿੰਦਾ ਜੀ ਨਾਈਆਂ ਦਾ ਕੰਮ ਜਾਣਦਾ। ਮੈਂ ਕਿਹਾ ਅੱਛਾ, ਮੈਂ ਪੁੱਛ ਲੈਣਾ। ਮੈਂ ਉਹਨੂੰ ਮੈਸੇਜ ਕੀਤਾ, ਮੈਂ ਕਿਹਾ ਚੌਧਰੀ ਨਾਈਆਂ ਦਾ ਕੰਮ ਜਾਣਨਾ, ਸ਼ੇਪ ਕਟਿੰਗ ਕਰ ਲੇਗਾ? ਕਹਿੰਦਾ ਚਾਚੂ ਜੀ ਤੁਹਾਨੂੰ ਪਤਾ ਅਸੀਂ ਤੇ ਜੁਗਤਾਂ ਨਾਲ ਟਿੰਡ ਕਰ ਸਕਦੇ ਹਾਂ, ਕੈਂਚੀ ਉਸ ਤਰ੍ਹਾਂ ਨਾਲ ਸਾਡੇ ਕੋਲੋਂ ਨਹੀਂ ਹੋ ਸਕਦੀ। ਤੇ ਅਗਲੀ ਗੱਲ ਇਹ ਵੇ ਕਿ ਮੇਰੇ ਪਿੰਡ ਇੱਕ ਬੰਦਾ ਬੜਾ ਮੁਅੱਜ਼ਜ਼ ਸ਼ਰੀਫ ਆਦਮੀ, ਉਹ ਵੀਡੀਓ ਵੇਖ ਰਿਹਾ ਹੋਏਗਾ, ਹੱਸ ਰਿਹਾ ਹੋਏਗਾ, ਹੋ ਸਕਦਾ ਥੱਲੇ ਕਮੈਂਟ ਵੀ ਕਰੇ। ਉਹ ਇੱਕ ਵਾਰੀ ਕੋਈ ਦਾਵਤ ਦਾ ਪ੍ਰੋਗਰਾਮ ਬਣਿਆ, ਮੈਨੂੰ ਕਹਿੰਦਾ ਚਾਚੂ ਜੀ ਮੈਂ ਤੁਹਾਡੀ ਦਾਵਤ ਕਰਨੀ ਹੈ। ਮੈਂ ਜੀ ਕਰੋ। ਆਂਦਾ ਪਰ ਇੱਕ ਸ਼ਰਤ ਹੈ ਮੇਰੀ। ਮੈਂ ਜੀ ਹੁਕਮ ਕਰੋ। ਕਹਿੰਦਾ ਕੁੱਕੜ ਮੈਂ ਚੋਰੀ ਦਾ ਪਕਾਣਾ ਜੇ। ਮੈਂ ਕਿਹਾ ਨਾ ਬਾਈ ਨਾ ਵੀ ਰਾਣਾ, ਇਹ ਕੰਮ ਨਹੀਂ ਹੋਣਾ, ਮੈਂ ਚੋਰੀ ਦਾ ਕੁੱਕੜ ਨਹੀਂ ਖਾਣਾ। ਫਿਰ ਇਸ ਲਈ ਇੱਕ ਦਾਵਤ ਮੈਨੂੰ ਪੈ ਗਈ। ਮੈਂ ਰਾਣਾ ਸਾਹਿਬ ਆਓ ਮੇਰੇ ਵੱਲ ਖਾਣਾ ਖਾਓ। ਕਹਿੰਦਾ ਜ਼ਰੂਰ ਖਾਵਾਂਗੇ। ਤੇ ਮੈਨੂੰ ਨਹੀਂ ਯਾਦ। ਤੇ ਫਿਰ ਮੈਨੂੰ ਕਹਿੰਦਾ ਅਬਾਦ ਸਾਹਿਬ ਚਾਚੂ ਜੀ ਮੇਰੀ ਇੱਕੋ ਹੀ ਸ਼ਰਤ ਹੈ। ਮੈਂ ਕਿਹਾ ਹੁਕਮ ਕਰੋ। ਕਹਿੰਦਾ ਕੁੱਕੜ ਮੈਂ ਚੋਰੀ ਦਾ ਖਾਣਾ ਹੈ। ਮੈਂ ਵੀ ਮੇਰੇ 'ਚ ਇੰਨੀ ਹਿੰਮਤ ਨਹੀਂ ਭਰਾਵਾ ਕਿ ਮੈਂ ਕੁੱਕੜ ਤੈਨੂੰ ਚੋਰੀ ਦਾ ਖਵਾ ਦਿਆਂ, ਮੁੱਲ ਦਾ ਖਵਾ ਦਿਆਂਗਾ। ਲੋ ਜੀ ਉਹ ਨਾ ਦਾਵਤ ਖਾਧੀ ਨਾ ਖਵਾਈ। ਕੱਲ ਮੈਨੂੰ ਉਹਦਾ ਫੋਨ ਆਇਆ ਫਿਰ, ਕਹਿੰਦਾ ਜੀ ਇਹ ਮੇਰਾ ਸਾਡਾ ਕੰਮ ਕਰਾਓ। ਤੁਹਾਨੂੰ ਪਤਾ? ਮੈਂ ਜੀ ਮੈਂ ਕਰਵਾ ਦੇਣਾ। ਕਹਿੰਦਾ ਚਾਚੂ ਜੀ ਤੁਸੀਂ ਸਾਡਾ ਕੰਮ ਕਰਵਾਓ, ਤੁਹਾਨੂੰ ਚੋਰੀ ਦਾ ਕੁੱਕੜ ਖਵਾਵਾਂਗੇ। ਮੈਂ ਭਾਈ ਕੰਮ ਕਰਾ ਲਿਆ, ਕੁੱਕੜ ਸ਼ੁੱਕੜ ਮੈਂ ਚੋਰੀ ਦਾ ਕੋਈ ਨਹੀਂ ਖਾਣਾ। ਅੱਛਾ ਜੀ, ਹਾਜੀ ਯਾਸਿਨ ਸਦੀਕ ਸਾਹਿਬ ਨੇ, ਸੌਦੀਆ ਹੁੰਦੇ ਨੇ, ਉਹ ਮੇਰਾ ਚੈਨਲ ਵੇਖਦੇ ਨੇ, ਉਹ ਵੀ ਮੁਸਕਰਾਣਗੇ ਗੱਲ ਸੁਣ ਕੇ। ਮੇਰੀ ਸ਼ਾਦੀ ਹੋਈ ਨਾ ਤੇ ਮੈਨੂੰ ਫੋਨ ਕਰੇ, ਭੈਣ ਆਓ ਤੁਹਾਡੀ ਦਾਵਤ ਕਰਨੀ, ਦੇਸੀ ਕੁੱਕੜ ਲਿਆਂਦਾ। ਟਾਈਮ ਨਾ ਲੱਗਾ, ਜਾ ਨਾ ਸਕਿਆ। ਤੇ ਇੱਕ ਦਿਨ ਮੈਨੂੰ ਕਹਿੰਦਾ ਭੈਣ ਆ ਵੀ ਜਾਓ, ਕੁੱਕੜ ਬਹੁਤ ਮਿੱਠਾ ਕਰਦਾ ਜੀ। ਤੇ ਮੈਂ ਕਿਹਾ ਅੱਛਾ ਚਲੋ ਆ ਜਾਂਦੇ ਆ। ਉਹ ਫਿਰ ਕੋਈ 2-4 ਦਿਨ ਲੰਘੇ। ਇੱਕ ਦਿਨ ਫੋਨ ਆਇਆ, ਕਹਿੰਦਾ ਭੈਣ। ਮੈਂ ਕਿਹਾ ਹਾਂਜੀ। ਨਾ ਆਇਆ ਜੇ। ਮੈਂ ਕਿਉਂ? ਆਂਦਾ ਕੁੱਕੜ ਚੋਰੀ ਹੋ ਗਿਆ। ਠੀਕ ਹੈ। ਤੇ ਜਿਹੜੇ ਦੋਸਤ ਛੋਟੇ ਹੁੰਦੇ ਆ ਸ਼ਰਾਰਤਨ ਲੋਕਾਂ ਦੇ ਕੁੱਕੜ ਚੋਰੀ ਚੁੱਕ ਕੇ ਖਾਂਦੇ ਰਹੇ ਨੇ, ਉਹ ਤਾਂ ਲਾਜ਼ਮੀ ਇਹ ਵੀਡੀਓ ਵੇਖ ਕੇ ਹੱਸਣਗੇ, ਮੁਸਕਰਾਉਣਗੇ। ਮੇਰਾ ਵੀਡੀਓ ਬਣਾਉਣ ਦਾ ਮਕਸਦ ਇਹ ਵੇ ਕਿ ਜਿਹੜੀ ਸਾਡੀ ਪੰਜਾਬੀ ਹੈ ਮਾਂ ਬੋਲੀ ਹੈ, ਤੇ ਅਸੀਂ ਆਪਣੀ ਜਿਹੜੀ ਕੌਮੀ ਜ਼ਬਾਨ ਹੈ, ਇੰਟਰਨੈਸ਼ਨਲ ਜ਼ਬਾਨ ਹੈ, ਉਰਦੂ ਹੈ, ਇੰਗਲਿਸ਼ ਹੈ, ਉਹਦੇ ਨਾਲ ਨਾਲ ਜਿਹੜੀ ਸਾਡੀ ਮਾਦਰੀ ਜ਼ਬਾਨ ਹੈ, ਠੀਕ ਹੈ ਜੀ, ਪੰਜਾਬੀ ਹੈ ਜਾਂ ਜਿਹਦੀ ਵੀ ਕੋਈ ਮਾਦਰੀ ਜ਼ਬਾਨ ਹੈ, ਉਹਨੂੰ ਲਾਜ਼ਮੀ ਟਾਈਮ ਦੇਵੇ, ਉਹਨੂੰ ਅੱਛਾ ਸਮਝੇ, ਉਹਦੇ ਨਾਲ ਪਿਆਰ ਕਰੇ, ਉਹਦੇ ਵਿੱਚ ਗੱਲਬਾਤ ਕਰੇ। ਸ਼ਾਦ ਰਵੋ ਜੀ, ਆਬਾਦ ਰਵੋ।